ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਅੱਜ ਸਵੇਰੇ ਕੈਲੀਫੋਰਨੀਆ ਦੀ ਅਸੈਂਬਲੀ 'ਚ ਇੱਕ ਨਵਾਂ ਬਿੱਲ ਪੇਸ਼ ਹੋਣ ਜਾ ਰਿਹਾ, ਜਿਹਦੇ ਮੁਤਾਬਕ ਸਾਰੇ ਹੀ ਬੱਚੇ ਸਕੂਲ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਵੈਕਸੀਨੇਟਡ ਹੋਣਾ ਜ਼ਰੂਰੀ ਹੋਊਗਾ ਕੋਵਿਡ-19 ਦੇ ਅਗੇਂਸਟ। ਕੈਲੀਫੋਰਨੀਆ ਦੇ ਲਾਅ ਮੇਕਰ ਸੈਨੇਟਰ ਰਿਚਰਡ ਪੈਨ, ਜਿਹੜੇ ਡੈਮੋਕ੍ਰੇਟ ਸੈਕਰਾਮੈਂਟੋ ਤੋਂ ਆ, ਉਹ ਅੱਜ ਸਵੇਰੇ ਅਨਾਊਂਸ ਕਰਨ ਜਾ ਰਹੇ ਆ ਵੀ ਹਰ ਇੱਕ ਬੱਚੇ ਨੂੰ, ਜਿਹੜੇ ਕਿ ਕੇ ਤੋਂ ਲੈ ਕੇ 12 ਸਕੂਲ ਦੇ ਹੈਗੇ ਆ, ਉਹਨਾਂ ਨੂੰ ਵੈਕਸੀਨ ਲਵਾਉਣਾ ਪਊਗਾ। ਇਹ ਪਹਿਲਾ ਇੱਕ ਬਿੱਲ ਸੀਗਾ ਜਿਹੜਾ ਕਿ ਓਵਰਰਾਈਡ ਕਰੂਗਾ ਗਵਰਨਰ ਗੈਬਨ ਨਿਊਸਮ ਦਾ, ਕਿਉਂਕਿ ਉਹਦੇ ਵਿੱਚ ਕਹਿੰਦੇ ਕੁਛ ਲੂਪ ਹੋਲਸ ਹੈਗੇ ਆ ਜਿਹਦੇ ਕਰਕੇ ਬੱਚੇ ਟੀਕੇ ਨਹੀਂ ਲਵਾ ਰਹੇ। ਇੱਕ ਪਹਿਲਾ ਬਿੱਲ ਸੈਨੇਟਰ ਸਕਾਟ ਵੀਨਰ ਡੈਮੋਕ੍ਰੇਟ ਸੈਨ ਫਰਾਂਸਿਸਕੋ ਤੋਂ ਆ, ਉਹਨਾਂ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀ, ਸੈਨੇਟ ਬਿੱਲ 866, ਜਿਹਦੇ ਮੁਤਾਬਕ ਬੱਚਿਆਂ ਨੂੰ 12 ਗ੍ਰੇਡ ਤੱਕ ਜਿੰਨੇ ਵੀ ਬੱਚੇ ਹੈਗੇ ਆ, ਉਹ ਪੇਰੈਂਟਸ ਦੀ ਪਰਮਿਸ਼ਨ ਤੋਂ ਬਿਨਾਂ ਵੈਕਸੀਨ ਉਹਨਾਂ ਦੇ ਲੱਗ ਸਕਦਾ ਆ। ਸੋ ਇਹ ਉਸ ਨੂੰ ਵੀ ਓਵਰਰਾਈਡ ਕੀਤਾ ਹੈਗਾ। ਸੋ ਕਾਫੀ ਸਟ੍ਰਿਕਟ ਰੈਗੂਲੇਸ਼ਨ ਬਣ ਜਾ ਰਿਹਾ ਆ ਇਸ ਨਵੇਂ ਸਟੇਟ ਸੈਨੇਟਰ ਰਿਚਰਡ ਪੈਨ ਵੱਲੋਂ, ਤਾਂ ਕਿ ਕਹਿੰਦੇ ਪਈ ਅਸੀਂ ਨਹੀਂ ਚਾਹੁੰਦੇ ਸਕੂਲ ਬੰਦ ਹੋਣ। ਅਗਰ ਸਾਰੇ ਹੀ ਬੱਚੇ ਵੈਕਸੀਨੇਟਡ ਹੋਊਗੇ ਤੇ ਉਹ ਉਹਦੇ ਨਾਲ ਫਿਰ ਸੇਫ ਰਹੂਗੇ। ਜੀ, ਇਹ ਕੋਈ ਹਰਜੋਤ ਸਿੰਘ ਜੀ ਨਿਵੇਕਲੀ ਗੱਲ ਨਹੀਂ ਆ ਵੀ ਜਿਹੜੀਆਂ ਵੈਕਸੀਨਸ ਦਾ ਹੋਣਾ ਜਿਹੜਾ ਉਹ ਲਾਜ਼ਮੀ ਜਿਹੜਾ ਉਹ ਹੋਵੇ। ਇਸ ਤੋਂ ਪਹਿਲਾਂ ਵੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵੈਕਸੀਨਸ ਆ, ਜਿਨ੍ਹਾਂ ਦੇ ਵੀ ਨਿਆਣੇ ਪੜ੍ਹਦੇ ਨੇ ਪਬਲਿਕ ਸਕੂਲਾਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਵੈਕਸੀਨਸ ਆ ਉਹ ਲਾਜ਼ਮੀ ਹੁੰਦੀਆਂ ਆ ਜੇ ਤੁਹਾਡੇ ਬੱਚੇ ਨੇ ਉਸ ਪਬਲਿਕ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਆ, ਉਸ ਦੇ ਵਿੱਚ ਪੜ੍ਹਨਾ ਆ, ਅਨਲੈਸ ਕੋਈ ਤੁਹਾਡਾ ਮੈਡੀਕਲ ਰੀਜ਼ਨ ਜਿਹੜਾ ਉਹ ਹੋਵੇ। ਸੋ ਇਸੇ ਦੀ ਤਰਜ਼ ਦੇ ਵਿੱਚ ਉਹਨਾਂ ਵੈਕਸੀਨਸ ਦੇ ਵਿੱਚ ਇਸ ਨੂੰ ਵੀ ਹੁਣ ਕੋਵਿਡ-19 ਦੀ ਵੈਕਸੀਨ ਨੂੰ ਵੀ ਜੋੜਨ ਦੀ ਜਿਹੜੀ ਇਸ ਬਿੱਲ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਆਪਾਂ ਦੇਖਦੇ ਹਾਂ ਵੀ ਕਾਫੀ ਹੱਦ ਤੱਕ ਲੋਕਾਂ ਨੇ ਵੈਕਸੀਨੇਸ਼ਨ ਕਰਵਾਈ ਵੀ ਹੈਗੀ ਆ, ਪਰ ਫਿਰ ਵੀ ਕੁਛ ਕੁ ਪਰਸੈਂਟ ਲੋਕ ਅਜੇ ਵੀ ਹੈਗੇ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਵੈਕਸੀਨੇਸ਼ਨ ਜਿਹੜੀ ਉਹ ਨਹੀਂ ਕਰਵਾਉਣਾ ਚਾਹੁੰਦੇ। ਵੱਖ-ਵੱਖ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਕੌਨਸਪੀਰੇਸੀ ਥਿਊਰੀਜ਼ ਉਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹ ਪੇਸ਼ ਕਰਦੇ ਹੁੰਦੇ ਨੇ। ਜੀ। ਤੇ ਤੁਸੀਂ ਹਰਜੋਤ ਸਿੰਘ ਜੀ ਸਟਾਕਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ, ਤੇ ਉਹਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, 2022 ਦਾ ਇਹ ਜਿਹੜਾ ਸ਼ੁਰੂਆਤੀ ਮਹੀਨਾ ਆ ਉਹ ਬਹੁਤ ਹੀ ਭੈੜਾ ਇਸ ਟਾਈਮ ਚੱਲ ਰਿਹਾ ਹੈਗਾ ਆ। S&P ਦੇ ਕਹਿੰਦੇ ਕੁਝ ਸਟਾਕ ਇੰਨੇ ਕੁ ਬੈਡ ਚੱਲ ਰਹੇ ਆ ਵੀ ਉਹ 42% ਇਸ ਸਾਲ ਦੇ ਵਿੱਚ ਆਲਰੇਡੀ ਕਈ ਡਿੱਗ ਚੁੱਕੇ ਨੇ। ਅੱਜ 3% ਤੋਂ ਵੱਧ ਜਿਹੜਾ ਡਾਓ ਜੋਨ ਆ ਉਹ ਆਲਰੇਡੀ ਡਿੱਗ ਚੁੱਕਾ ਹੈ 1000 ਪੁਆਇੰਟ ਤੋਂ ਥੱਲੇ। ਜਦੋਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਉਹ ਚੱਲ ਰਿਹਾ ਆ। ਨੈਸਡੈਕ ਦੇ ਵਿੱਚ ਤਾਂ 4.5% ਤਕਰੀਬਨ ਜਿਹੜੀ ਉਹ ਗਿਰਾਵਟ ਆਈ ਹੈਗੀ ਆ। ਸੋ ਰਾਈਟ ਨਾਲ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ 3.5% S&P ਦੇ ਵਿੱਚ। ਸੋ ਪਿਛਲੇ ਵੀਕ ਦੇ ਵਿੱਚ ਵੀ ਇਹ ਬਲੱਡ ਬਾਥ ਜਿਹੜਾ ਉਹ ਜਾਰੀ ਸੀਗਾ। ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਜਾਂ ਸਟਾਕ ਦੇ ਜਿਹੜੇ ਮਾਹਰ ਆ ਉਹ ਇਸ ਨੂੰ ਕਰੈਕਸ਼ਨ ਜਿਹੜੀ ਉਹ ਕਹਿ ਰਹੇ ਆ, ਪਰ ਇਹ ਕਰੈਕਸ਼ਨ ਹੁੰਦਿਆਂ ਨੂੰ ਵੀ ਵਾਹਵਾ ਸਮਾਂ ਜਿਹੜਾ ਉਹ ਚੱਲ ਰਿਹਾ ਸੀਗਾ, ਹੋ ਰਿਹਾ ਹੈਗਾ ਆ। ਇਹੀ ਚੀਜ਼ ਬਾਰ-ਬਾਰ ਜਿਹੜਾ ਵੀ ਸਟਾਕਸ ਦੇ ਵਿੱਚ ਇਨਵੈਸਟ ਕਰਦੇ ਆ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਆਖਿਆ ਜਾਂਦਾ ਹੈ, ਦੱਸਿਆ ਜਾਂਦਾ ਹੈ ਵੀ ਭਾਈ ਜਿੰਨੀ ਚਿਰ ਤੱਕ ਤਾਂ ਚੱਲਦੇ ਜਾਂਦੇ ਆ ਉਦੋਂ ਤੱਕ ਤਾਂ ਸਭ ਕੁਝ ਠੀਕ ਲੱਗਦਾ ਆ, ਪਰ ਜਦੋਂ ਡਿੱਗਣ ਦੀ ਗੱਲ ਆਉਂਦੀ ਆ ਉਦੋਂ ਫਿਰ ਪਤਾ ਨਹੀਂ ਲੱਗਦਾ ਵੀ ਬਣ ਕੀ ਜਾਂਦਾ ਹੈਗਾ ਆ, ਵੀ ਉਦੋਂ ਹੋ ਕੀ ਰਿਹਾ ਹੈਗਾ ਆ। ਸੋ ਭਾਈ ਹੁਣ ਧਿਆਨ ਜਿਹੜਾ ਸਾਰਿਆਂ ਨੂੰ ਦੇਖਣਾ ਪਊਗਾ। 7ਵਾਂ ਦਿਨ ਹੋ ਗਿਆ ਲਗਾਤਾਰ ਜਿਹੜੇ ਸਟਾਕ ਮਾਰਕੀਟ ਆ ਉਹ ਰੈੱਡ ਦੇ ਵਿੱਚ ਜਾ ਰਹੇ ਆ, ਲਗਾਤਾਰ ਥੱਲੇ ਵੱਲ ਨੂੰ ਆ ਰਹੇ ਆ। ਇਹ ਮਾਰਚ 2020 ਤੋਂ ਬਾਅਦ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਗਿਰਾਵਟ ਆਈ ਹੈ ਤਕਰੀਬਨ 2 ਸਾਲ